ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਤੇ ਵਿਧਾਇਕ ਫੜੇ ਜਾ ਰਹੇ ਨੇ। ਕੀ ਇਹ ਗੱਲ ਸੱਚ ਹੈ ਸ਼ਰਮਾ ਜੀ ਕਿ 11 ਮਹੀਨਿਆਂ ਦੇ ਵਿੱਚ 2 ਮੰਤਰੀ ਤੇ 1 ਐਮਐਲਏ ਆਪਣੇ ਪੀਏ ਸਣੇ ਫਸੇ ਆ? ਪ੍ਰਵੀਨ ਜੀ, ਇਹ ਤੁਹਾਡੀ ਗੱਲ ਦਰੁਸਤ ਆ ਕਿ 11 ਮਹੀਨਿਆਂ ਦੀ ਸਰਕਾਰ ਦੇ ਵਿੱਚ 3 ਲੀਡਰ ਆਮ ਆਦਮੀ ਪਾਰਟੀ ਦੇ, ਜੀ, ਜਿਨ੍ਹਾਂ ਚੋਂ 2 ਤਾਂ ਮੰਤਰੀ ਤੇ 1 ਐਮਐਲਏ ਆਪਣੇ ਪੀਆਂ ਸਣੇ ਫੜੇ ਗਏ ਇੱਕ ਵਾਰ ਤਾਂ, ਜੀ, ਹੈ ਨਾ। ਤੇ ਮਤਲਬ ਬੁਰੀ ਤਰ੍ਹਾਂ ਫਸੇ ਘਿਰੇ, ਕਈ ਤਾਂ ਜੇਲ੍ਹ ਵੀ ਕੱਟਿਆ ਏ, ਕਈ ਅੱਜ ਕੱਲ ਅੰਦਰ ਨੇ, ਹੈ ਨਾ। ਸੋ ਇਹ ਸਾਰਾ ਕੁਛ। ਤੇ ਉਹ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਵਾਲੇ ਜਿਹੜੇ ਫੜੇ ਨੇ ਉਹ ਵੀ ਪੀਏ ਸਣੇ ਨਾਲ ਨੇ। ਸੋ ਇਹਦਾ ਮਤਲਬ ਕੱਲ ਮੁੱਖ ਮੰਤਰੀ ਸਾਹਿਬ ਜਿਹੜੀ ਸਲਾਹ ਦੇ ਰਹੇ ਸੀ ਜਾਂ ਕੈਬਨਿਟ 'ਚ ਜਿਹੜੀ ਸਲਾਹ ਦਿੱਤੀ, ਫਿਰ ਐਮਐਲਏ ਨੂੰ ਸਲਾਹ ਦਿੱਤੀ, ਕੱਲ ਮੈਨੂੰ ਪਤਾ ਲੱਗਿਆ ਕਿ ਬਾਕਾਇਦਾ ਤੌਰ ਤੇ ਹੁਕਮ ਭੇਜੇ ਨੇ ਸਾਰੇ ਐਮਐਲਏ ਔਰ ਮੰਤਰੀਆਂ ਨੂੰ, ਜੀ, ਮੁੱਖ ਮੰਤਰੀ ਸਾਹਿਬ ਨੇ ਕੱਲ, ਕਿ ਭਾਈ ਆਪਣੇ ਆ ਜਾਲੀ ਫਾਲੀ ਪੀਏ ਤੋਂ ਬਚੋ, ਠੱਗ ਚੋਰ ਪੀਏ ਤੋਂ ਬਚੋ, ਰਿਸ਼ਤੇਦਾਰ ਵਾਲੇ ਪੀਏ ਤੋਂ ਬਚੋ। ਕੱਲ ਨੂੰ ਸਾਨੂੰ ਨਾ ਕਿਹੋ ਕਿ ਤੁਹਾਨੂੰ ਮਰਾ ਵੀ ਸਕਦੇ ਨੇ, ਤੁਹਾਨੂੰ ਫਸਾ ਵੀ ਸਕਦੇ ਨੇ। ਜੇ ਤਾਂ ਉਹਨਾਂ ਦੀ ਸੈਟਿੰਗ ਨਾਲ ਚੱਲ ਰਹੇ ਹੋ ਫਿਰ ਸੁਧਰ ਜਾਓ, ਤੇ ਜੇ ਤੁਸੀਂ ਉਹ ਇਕੱਲੇ ਕੁਝ ਕਰਦੇ ਨੇ, ਤੁਸੀਂ ਬਦਨਾਮ ਹੋਣੇ ਹੋ, ਤਾਂ ਫਿਰ ਆਪਣਾ ਪੀਏ ਬਦਲ। ਸੋ ਕੱਲ ਕਹਿੰਦੇ ਕਿ ਲਿਖਤੀ ਸੁਨੇਹਾ ਸਾਰੇ ਐਮਐਲਏਆਂ ਨੂੰ, ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਲੱਗ ਗਿਆ ਮੁੱਖ ਮੰਤਰੀ ਸਾਹਿਬ ਦਾ, ਜੀ। ਪਰ ਆਹ ਜਿਹੜਾ ਕਰ ਆਪਾਂ ਹੁਣੇ ਸਾਂਝਾ ਕਰਕੇ ਹਟੇ ਆ ਕਿ ਡਰਾਈਵਰ ਵਾਲਾ, ਸੁਣ ਹੋ ਸਕਦਾ ਕਿ ਉੱਥੇ ਤਾਂ ਉਹ ਕਹਿ ਰਹੇ ਸੀ ਕਿ ਕਾਬਲ ਪੀਏ ਰੱਖੋ, ਜੀ। ਹੁਣ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਨਵਾਂ ਹੁਕਮ ਨਾ ਦੇਣਾ ਪੈ ਜਾਵੇ ਐਮਐਲਏ ਨੂੰ, ਆਪਣੇ ਮੰਤਰੀਆਂ ਨੂੰ, ਕਿ ਭਾਈ ਆਪਣਾ ਭਰੋਸੇਯੋਗ ਰੱਖਿਓ ਡਰਾਈਵਰ, ਕੱਲ ਨੂੰ ਮੈਨੂੰ ਨਾ ਕਿਹੋ। ਸੁਣਾ, ਪਰ ਜਦੋਂ ਮੈਂ ਇਹ ਸਾਰਾ ਕਵਾਇਦ ਦੇਖਦਾ ਤਾਂ ਉਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਪ੍ਰਵੀਨ ਜੀ। 11 ਮਹੀਨਿਆਂ ਦੀ ਸਰਕਾਰ ਦੇ ਵਿੱਚ 2 ਕੈਬਨਿਟ ਮੰਤਰੀ ਤੇ 1 ਆਮ ਆਦਮੀ ਪਾਰਟੀ ਦਾ ਐਮਐਲਏ, 3 ਦੇ 3 ਬੰਦੇ ਜਿਹੜੇ ਫਸੇ, ਤਿੰਨੇ ਆਪਣੇ ਪੀਏ ਕਾਰਨ ਫਸੇ ਜਾਂ ਪੀਏ ਸਣੇ ਫਸੇ। ਆ ਲਓ, ਮੈਂ ਪਹਿਲੇ ਦਿਨ ਤੋਂ ਆ ਜਾਣਾ। ਸਭ ਤੋਂ ਪਹਿਲਾਂ 14 ਮਈ 2022 ਨੂੰ ਆਮ ਆਦਮੀ ਪਾਰਟੀ ਦੇ ਉਸ ਸਮੇਂ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਫਸਦੇ ਨੇ, ਠੀਕ ਹੈ। ਤੇ ਕਹਿੰਦੇ ਜੀ ਉਹਨਾਂ ਨੇ ਟੈਂਡਰ ਲੈਣ ਦੇ ਬਦਲੇ 1% ਕਮਿਸ਼ਨ ਮੰਗਿਆ, ਤੇ ਇਹ ਜਿਹੜੀ ਸ਼ਿਕਾਇਤ ਦਰਜ ਹੁੰਦੀ ਆ ਇਹਦੇ ਤਹਿਤ ਜਿਹੜਾ ਮਤਲਬ ਕਿ ਉਹਨਾਂ ਦਾ ਡਾਕਟਰ ਸਿੰਗਲਾ ਦਾ OSD ਆ ਪ੍ਰਦੀਪ ਕੁਮਾਰ, ਉਹਦੇ WhatsApp ਕਾਲ ਦੇ ਹਵਾਲੇ ਨਾਲ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਉਂਦਾ। ਤੇ 11 ਸਤੰਬਰ 2022 ਨੂੰ ਮਤਲਬ ਕਿ 24 ਮਈ 2022 ਨੂੰ ਸੀਐਮ ਨੇ ਕੈਬਨਿਟ ਸਿੰਗਲੇ ਨੂੰ ਮਤਲਬ ਕਿ ਬਰਖਾਸਤ ਕਰਤਾ, ਜੀ। ਔਰ 11 ਸਤੰਬਰ 2022 ਨੂੰ ਨਵਾਂ ਫੌਜਾ ਸਿੰਘ ਫਸ ਗਿਆ। ਸੋ ਪਹਿਲਾਂ ਮਈ ਦੇ ਵਿੱਚ ਵਿਜੇ ਸਿੰਗਲੇ ਦਾ ਮਾਮਲਾ ਆਉਂਦਾ, ਠੀਕ ਹੈ ਨਾ। 24 ਮਈ ਤੱਕ ਜਾਂਦੇ ਜਾਂਦੇ, 14 ਮਈ ਤੋਂ ਸ਼ੁਰੂ ਹੋ ਕੇ 24 ਮਈ ਤੱਕ ਜਾਂਦੇ ਜਾਂਦੇ ਵਿਜੇ ਸਿੰਗਲਾ ਤੇ ਉਹਦਾ OSD ਪ੍ਰਦੀਪ ਕੁਮਾਰ, ਜੀ, ਇਹ ਫੜ ਲਏ ਜਾਂਦੇ ਨੇ, ਜੀ। ਉਸ ਤੋਂ ਬਾਅਦ 4 ਮਹੀਨਿਆਂ ਬਾਅਦ 11 ਸਤੰਬਰ ਨੂੰ ਫੌਜਾ ਸਿੰਘ ਸਰਾਰੀ ਦਾ ਮਾਮਲਾ ਆ ਜਾਂਦਾ। ਉਹਦਾ ਵੀ ਆਪਣੇ OSD ਤਰਸੇਮ ਕਪੂਰ ਨਾਲੇ ਵਾਇਰਲ ਹੁੰਦੀ ਹੈ ਗੱਲਬਾਤ। ਉਹ ਗੱਲਬਾਤ ਵੀ ਆਡੀਓ 36 ਸਕਿੰਟ ਦੀ ਜਿਹੜੀ ਆਉਂਦੀ ਹੈ ਸੌਦੇਬਾਜ਼ੀ ਵਾਲੀ, ਉਹ ਬਾਹਰ ਆ ਜਾਂਦੀ ਆ, ਠੀਕ ਹੈ। ਤੇ ਇਹ ਸਾਰੀ ਕਾਰਵਾਈ ਜਾ ਕੇ 2023 ਤੇ ਜਾ ਕੇ ਖੜਦੀ ਆ। 7 ਜਨਵਰੀ 2023 ਨੂੰ ਸਰਾਰੀ ਨੇ ਖੁਦੇ ਮੰਤਰੀ ਦੇ ਉਹਦੇ ਤੋਂ ਅਸਤੀਫਾ ਦਿੱਤਾ, ਜੀ। ਤੇ ਮੰਤਰੀ ਵੀ ਗਿਆ ਤੇ ਨਾਲ ਉਹਦਾ ਫਿਰ ਪੀਏ ਵੀ ਗਿਆ, ਉਹਦਾ OSD ਵੀ ਗਿਆ। ਉਹ ਤੋਂ ਬਾਅਦ 16 ਫਰਵਰੀ 2023 ਨੂੰ ਅਮਿਤ ਰਤਨ ਦਾ ਮਾਮਲਾ ਆ ਗਿਆ, ਠੀਕ ਹੈ। ਅਮਿਤ ਰਤਨ ਦੇ ਮਾਮਲੇ 'ਚ ਇਹਦਾ ਰੇਸ਼ਮ ਆ ਗਿਆ ਨਾਲ, ਤੇ ਆ ਰੇਸ਼ਮ ਵਾਲੇ ਮਾਮਲੇ ਦੇ ਵਿੱਚ ਹੁਣ ਰੇਸ਼ਮ ਪਹਿਲਾਂ ਅੰਦਰ ਤੇ ਅਮਿਤ ਰਤਨ ਬਾਅਦ ਚੋਂ ਅੰਦਰ। ਸੋ ਇਹ ਤਿੰਨਾਂ ਦੇ 2 ਕੈਬਨਿਟ ਮੰਤਰੀ ਤੇ 1 ਐਮਐਲਏ ਨਾਲ ਤਿੰਨਾਂ ਦੇ ਪੀਏ। ਪਰ ਇਹ ਮਾਮਲਾ ਪਿਛਲਿਆਂ ਨਾਲ ਵੀ ਏਦਾਂ ਹੀ ਖੜਾ ਪ੍ਰਵੀਨ, ਮਾਮਲਾ ਇੱਥੇ ਤੁਸੀਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇਖ ਲਓ। ਸਾਧੂ ਸਿੰਘ ਧਰਮਸੋਤ ਅੰਦਰ ਆ, ਚਾਹੇ ਉਹ ਮਤਲਬ ਕਿ ਉਹਦਾ ਦਰਖਤਾਂ ਦੀ ਕਟਾਈ ਵਢਾਈ ਦਾ ਮਾਮਲਾ ਹੋਵੇ, ਹੈ ਨਾ, ਚਾਹੇ ਉਹਦੇ ਜਾਇਦਾਦ ਵੱਧ ਬਣਾਉਣ ਦਾ ਮਾਮਲਾ ਹੋਵੇ, ਅਜੇ ਵਜੀਫਾ ਘਟਾਲਾ ਪਿਆ, ਪਰ ਉਹ ਜੇਲ੍ਹ 'ਚ ਬੰਦ ਆ। ਉਹਦੇ ਨਾਲ ਉਹਦਾ OSD ਕਮਲਜੀਤ ਤੇ ਚਮਕੌਰ ਸਿੰਘ, ਉਹ ਵੀ ਨਾਲੇ ਨੇ। ਸੋ ਉਹ ਵੀ ਜੇਲ੍ਹ 'ਚ ਨੇ ਨਾਲੇ। ਉਸ ਤੋਂ ਬਾਅਦ ਆ ਜਾਓ ਦੂਸਰਾ ਭਾਰਤ ਭੂਸ਼ਣ ਆਸ਼ੂ, ਉਹ ਅੰਦਰ ਹੈ, ਉਹਦੇ ਨਾਲ ਉਹਦਾ ਪੀਏ ਹੈ ਜੀ ਪੰਕਜ ਮਲਹੋਤਰਾ, ਉਹ ਵੀ ਨਾਲ ਹੀ ਹੈ, ਉਹ ਵੀ ਨਾਲ ਹੈ। ਹੋਰ ਛੱਡੋ ਆ ਸੁੰਦਰ ਸ਼ਾਮ ਅਰੋੜਾ, ਉਹਦਾ ਪੀਏ ਹੈ ਜੀ ਮਨੀ, ਠੀਕ ਹੈ, ਉਹ ਵੀ ਨਾਲ ਹੀ ਜੇਲ੍ਹ 'ਚ। ਸੋ ਇਹ ਲੰਬੀ ਲਿਸਟ ਹੈ ਜਨਾਬ। ਸੋ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਸਾਰੇ ਪੀਏ ਬਚਾਉਂਦੇ ਵੀ ਨੇ, ਪੀਏ ਫਸਾਉਂਦੇ ਵੀ ਨੇ। ਪੀਏ ਜੇ ਲੈਣ ਦੇਣ ਕਰਦੇ ਨੇ, ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਨਾ ਕਿ ਪੀਏ ਆਪਣੇ ਉਹ ਨਾ ਰੱਖੋ, ਕੋਈ ਚੰਗੇ ਕਾਬਲ ਬੰਦੇ ਰੱਖੋ, ਠੱਗ ਚੋਰ ਭ੍ਰਿਸ਼ਟਾਚਾਰ ਨਾ ਰੱਖੋ, ਮੈਨੂੰ ਤਾਂ ਲੱਗਦਾ ਕਿਤੇ ਐ ਨਾ ਹੋਵੇ ਜਿਹੜੇ ਚੰਗੇ ਪੀਏ ਨੇ ਉਹ ਕਹਿਣ ਅਸੀਂ ਲੱਗਣਾ ਹੀ ਨਹੀਂ, ਕਿ ਭਾਈ ਇਹਨਾਂ ਨਾਲ ਜਾ ਕੇ ਅਸੀਂ ਵੀ ਤਾਂ ਫਸਾਂਗੇ। ਬਿਲਕੁਲ ਸਹੀ ਹੈ।
ਸੋ ਇਸ ਲਈ ਇਹਦਾ ਮਤਲਬ ਚੰਗਾ ਬੰਦਾ ਤਾਂ ਹੁਣ ਪੀਏ ਵੀ ਨਹੀਂ ਬਣਨਾ ਚਾਹੂਗਾ, ਇਮਾਨਦਾਰ ਬੰਦਾ ਤਾਂ ਇਹਨਾਂ ਦਾ ਨਾਲ ਪੀਏ ਵੀ ਨਹੀਂ ਲੱਗਣਾ ਚਾਹੂਗਾ, ਚਾਹੇ ਮੰਤਰੀ ਹੋਵੇ ਤੇ ਚਾਹੇ ਐਮਐਲਏ ਹੋਵੇ। ਸੋ ਇਸ ਲਈ ਇਹ ਦੋਏ ਪਾਸੇ ਆ ਪ੍ਰਵੀਨ ਜੀ। ਜੇ ਇਹ ਜਾਂ ਤਾਂ ਭ੍ਰਸ਼ਟਾਚਾਰ, ਕਹਿੰਦੇ ਜੇ ਚੋਰ ਆ ਉਹਨੂੰ ਸਾਰੇ ਚੋਰ ਦਿਖਦੇ ਨੇ, ਜੇ ਸਾਧੂ ਆ ਉਹਨੂੰ ਸਾਰੇ ਸਾਧੂ ਦਿਖਦੇ ਨੇ। ਸੋ ਜੇ ਤੁਸੀਂ ਚੰਗੇ ਹੋਗੇ ਤਾਂ ਤੁਹਾਨੂੰ ਚੰਗੇ ਬੰਦੇ ਲੱਭ ਵੀ ਜਾਣਗੇ, ਜੇ ਤੁਸੀਂ ਠੱਗ ਹੋ ਤਾਂ ਤੁਹਾਨੂੰ ਠੱਗ ਬੰਦੇ ਵੀ ਲੱਭ ਜਾਣਗੇ। ਸੋ ਹੁਣ ਕਿਹਨੇ ਕਿਹੜਾ ਪੀਏ ਨਾਲ ਰੱਖਿਆ ਵਾ, ਇਹ ਕਹਾਣੀ ਆਪਣੇ ਆਪ ਚ ਉਹੀ ਜਾਣਦੇ ਹੋਣਗੇ, ਪਰ ਆ ਤੱਥ ਦੱਸਦੇ ਨੇ ਕਿ ਜਦੋਂ ਫਸਦੇ ਹੋ ਤਾਂ ਜਾਂ ਪੀਏ ਕਰਕੇ ਫਸਦੇ ਹੋ ਜਾਂ ਸਣੇ ਪੀਏ ਫਸਦੇ ਹੋ। ਇਸ ਲਈ ਜੇ ਇੱਕ ਬੰਦਾ ਇਮਾਨਦਾਰ ਆ ਤਾਂ ਦੂਆ ਉਹਨੂੰ ਇਮਾਨਦਾਰ ਚਾਹੀਦਾ, ਜੇ ਦੂਆ ਚੋਰ ਆ ਤਾਂ ਉਹਨੂੰ ਵੀ ਚੋਰ ਚਾਹੀਦਾ। ਸੋ ਇੱਥੋਂ ਹਿਸਾਬ ਹੈ ਕਿ OSD ਤੇ ਪੀਏ ਅੱਜ ਕੱਲ ਕੈਬਨਿਟ ਮੰਤਰੀਆਂ ਨੂੰ ਫਸਾ ਵੀ ਲੈਂਦੇ ਨੇ ਤੇ ਉਹਨਾਂ ਕਾਰਨ ਫਸ ਵੀ ਜਾਂਦੇ ਨੇ। ਬਿਲਕੁਲ ਜੀ, ਪਰ ਇਹਨਾਂ ਵੀ ਜਿੰਨੀ ਮਲਾਈ ਮੰਤਰੀ ਸਾਹਿਬ ਜਾਂ ਵਿਧਾਇਕ ਸਾਹਿਬ ਦੇ ਹਿੱਸੇ ਹੁੰਦੀ ਉਨੀ ਤਾਂ ਪੀਏ ਦੇ ਹਿੱਸੇ ਆਉਂਦੀ ਵੀ ਨਹੀਂ ਹੋਣੀ। ਨਹੀਂ, ਇਹ ਜ਼ਰੂਰੀ ਨਹੀਂ ਪ੍ਰਵੀਨ ਜੀ। ਅੱਛਾ, ਕਈ ਵਾਰ ਭਰੋਸਾ ਹੀ ਪੀਏ ਤੇ ਇੰਨਾ ਹੁੰਦਾ ਹੈ ਕਿ ਲੈਣ ਦੇਣ ਉਹਦੇ ਰਾਹੀਂ ਕਰਨਾ, ਪੁੱਛ ਵੀ ਨਹੀਂ ਸਕਦੇ ਹੁੰਦੇ। ਤੇ ਪੀਏ ਨੇ ਤਾਂ ਆ ਕੇ ਕਹਿਣਾ ਹੀ ਕਿ ਜਨਾਬ ਮਸਾਂ ਮਨਾਇਆ ਜੀ, ਦਿੰਦਾ ਹੀ ਸੀ, ਇੰਨੇ ਚ ਹੋਇਆ ਸੌਦਾ। ਬਿਲਕੁਲ। ਸੋ ਇਸ ਲਈ ਉੱਥੇ ਇਹ ਵੀ ਖੇਡ ਚੱਲਦੀ ਹੈ ਕਿ ਬਾਅਦ ਚੋਂ ਉਹਨੂੰ ਦੇਖ ਕੇ ਕਿਹਾ ਸਾਰੀ ਤੁਹਾਨੂੰ ਭੇਟਾ ਜੀ, ਇਹ ਚੋਂ ਮੈਨੂੰ ਜੋ ਮਰਜ਼ੀ ਦੇ ਦਿਓ, ਪਰ ਆਪਣਾ ਹਿੱਸਾ ਪਹਿਲਾਂ ਅੱਧਾ ਰੱਖ ਲਿਆ ਹੁੰਦਾ। ਕਿਆ ਬਾਤ, ਸਹੀ, ਬਿਲਕੁਲ ਗੱਲ ਮਤਲਬ ਆ ਕੇ ਅਖੀਰ ਤੇ ਕਲਾਕਾਰੀ ਤੇ ਮੁੱਕ ਜਾਂਦੀ ਹੈ। ਕਲਾਕਾਰੀ ਤੇ ਮੁੱਕਦੀ ਹੈ ਜੀ। ਤੇ ਕਲਾਕਾਰ ਬਹੁਤ ਨੇ ਅੱਜ ਕੱਲ ਸਰਕਾਰ ਚ। ਹਾਂਜੀ, ਕਲਾਕਾਰ ਸਾਹਿਬ ਦੀ ਤਾਂ ਸਰਕਾਰ ਆ ਸਾਰੀ। ਜਿਹੜੇ ਸਰਕਾਰ ਦੇ ਮੁਖੀ ਨੇ ਉਹ ਵੀ ਤੇ ਖੁਦ ਕਲਾਕਾਰ ਨੇ, ਪਰ ਚਲੋ ਉਹਨਾਂ ਦੇ ਮਾਮਲੇ ਦੇ ਵਿੱਚ ਇਹ ਚੀਜ਼ ਨਹੀਂ ਆਪਾਂ ਕਹਿ ਸਕਦੇ। ਬਿਲਕੁਲ ਇਮਾਨਦਾਰੀ ਵਾਲੇ ਮਾਮਲੇ ਚ ਕੋਈ ਉਂਗਲ ਨਹੀਂ ਚੁੱਕੀ ਜਾ ਸਕਦੀ। ਹਾਂਜੀ, ਕੋਈ ਉਂਗਲ ਨਹੀਂ ਚੁੱਕੀ ਜਾ ਸਕਦੀ। ਤੇ ਇਹ ਵੀ ਇੱਕ ਦੇਖੋ ਇੱਕ ਲੰਬਾ ਸਫ਼ਰ ਹੈ। ਉਹ ਇੱਕ ਤੰਜ਼ ਕਰਦੇ ਸੀ, ਪੋਲੀਟੀਕਲ ਸਟਾਇਰ ਕਰਦੇ ਸੀ, ਪਰ ਆਪ ਅੱਜ ਉਸੇ ਕੁਰਸੀ ਤੇ ਬਹਿ ਗਏ। ਠੀਕ ਹੈ, ਜੋ ਜਿਸ ਤਰੀਕੇ ਦੀ ਸਰਕਾਰ ਚਲਾ ਰਹੇ ਨੇ ਉਹਦੇ ਤੇ ਕਿੰਤੂ ਪਰੰਤੂ ਹੁੰਦੇ ਰਹਿੰਦੇ। ਸਰਕਾਰਾਂ ਤੇ ਤਾਂ ਸਰਕਾਰ ਤੇ ਹੋਣਗੇ ਲਗਾਤਾਰ ਹੀ ਹੋਣਗੇ ਜੀ।